व्यूअर्स वेलकम बैक इन प्रोग्राम जी। डॉक्टर साहब साडे कोल पहला फेसबुक मैसेज आया है रियाज खान जी दा लंदन तो। ये लिखते हैं सिख लोग एक बहुत महान कौम हैं पर उलझे हुए हैं। इन्हां कोल एक सफल कौम रूहानियत सूरबीरता ज्ञान दे गुण हैं, बस हुण एक आज़ादी नहीं है इन्हां कोल। जद तुहाडे प्रोग्राम ਅਤੇ ਹੋਰ ਚੰਗੇ ਸਿੱਖ ਲੀਡਰਾਂ ਦੇ ਗੁਨਾਹ ਸਦਕਾ ਇਹ ਭੰਬਲਪੁਸਾ ਦੂਰ ਹੋ ਗਿਆ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਨਿਸ਼ਾਨਾ ਖਾਲਿਸਤਾਨ ਹੈ, ਫਿਰ ਇਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਜੋ ਅੰਗਰੇਜ਼ਾਂ ਦੇ ਸਮੇਂ ਮੁਸਲਮਾਨਾਂ ਲਈ ਸਰ ਸੈयद ਅਹਿਮਦ ਖਾਨ ਨੇ ਕੀਤਾ ਸੀ, ਤੁਸੀਂ ਅੱਜ ਸਿੱਖਾਂ ਲਈ ਉਹੀ ਕਰ ਰਹੇ ਹੋ। ਜਾਰੀ ਰੱਖੋ, ਰੱਬ ਚੜ੍ਹਦੀ ਕਲਾ ਬਖਸ਼ੇ। ਜੀ ਡਾਕਟਰ ਸਾਹਿਬ। ਰਿਆਜ਼ ਖਾਨ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲੰਡਨ ਤੋਂ ਲਿਖਿਆ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਪ੍ਰੋਗਰਾਮ ਸੱਚੋ ਸੱਚ ਦੀ ਜਿਹੜੀ ਗੂੰਜ ਹੈ ਉਹ ਦੁਨੀਆ ਦੇ ਹਰ ਕੋਨੇ 'ਚ ਔਰ ਖ਼ਾਸ ਤੌਰ 'ਤੇ ਸਾਡੇ ਪੰਜਾਬ ਦੇ ਖਿੱਤੇ ਨਾਲ ਸੰਬੰਧਿਤ ਦੋਨੋਂ ਪੰਜਾਬ, ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਦੇ ਵੀਰਾਂ ਭੈਣਾਂ ਤੱਕ ਹੈ। ਬਹੁਤ ਵਾਰ ਕਈਆਂ ਨੇ ਈਮੇਲਸ ਦੇ ਵਿੱਚ ਪਰਸਨਲ ਜਿਹੜਾ ਉਹਨੂੰ ਕਹਿ ਕੇ ਐਪਰੀਸ਼ੀਏਟ ਕੀਤਾ ਹੁੰਦਾ। ਉਹ ਇਹ ਨਹੀਂ ਚਾਹੁੰਦੇ ਹੁੰਦੇ ਵੀ ਉਹਨਾਂ ਦੀ ਚਰਚਾ ਹੋਏ, ਪਰ ਉਹ ਐਪਰੀਸ਼ੀਏਟ ਕਰਦੇ ਨੇ ਕਿ ਵੀ ਇਹ ਜਿਹੜੀ ਇੱਕ ਵਿੱਥ ਸੀ ਲੰਮੇ ਸਮੇਂ ਤੋਂ, ਬੇਸ਼ੱਕ ਕੁਛ ਹਿਸਟੋਰੀਕਲ ਐਨੀਮੋਸਿਟੀ, ਕੁਛ 47 ਦੇ ਦੌਰ ਦਾ ਪਾਗਲਪਨ, ਕੁਛ ਹਿੰਦੂ ਹਿਸਟੋਰੀਅਨਸ ਵੱਲੋਂ ਔਰ ਕੁਛ ਸਾਡੇ ਵੀ ਨਾ ਸਮਝ ਇਤਿਹਾਸਕਾਰਾਂ ਵੱਲੋਂ ਜਿਹੜਾ ਹੈ ਉਹ ਪੈਦਾ ਕੀਤਾ ਗਿਆ ਆਪਸੀ ਤਫਰਕਾ, ਉਹ ਕਾਫੀ ਮਿਟ ਰਿਹਾ ਕਿਉਂਕਿ ਅਸੀਂ ਇਤਿਹਾਸ ਨੂੰ ਵੀ ਠੀਕ ਪਰਸਪੈਕਟਿਵ 'ਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਜਿਹੜੀਆਂ ਕਰੰਟ ਘਟਨਾਵਾਂ ਨੇ, ਖਾਸ ਤੌਰ 'ਤੇ ਮੈਂ ਦੇਖਦਾ ਵੀ ਪਿਛਲੇ ਪੀਰੀਅਡ 'ਚ ਸਾਡੇ ਕਾਫੀ ਐਡਮਾਇਰਰਸ ਜਿਹੜੇ ਨੇ ਇਸ ਪ੍ਰੋਗਰਾਮ ਦੇ, ਉਹ ਸਾਡੇ ਪਾਕਿਸਤਾਨ ਨਾਲ ਸੰਬੰਧਿਤ ਜਿਹੜੇ ਵੀਰ ਨੇ ਉਹਨਾਂ 'ਚੋਂ ਨੇ ਜੀ। ਔਰ ਇਸ ਦਾ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਜਿਵੇਂ ਉਹ ਨਿਊਟਨ ਦਾ ਲਾਅ ਹੈ। ਸੋ ਇਧਰ ਡਾਇਰੈਕਟਲੀ ਪ੍ਰਪੋਰਸ਼ਨਲ ਪਿਆਰ ਹੈ ਤੇ ਉਧਰ ਨਫ਼ਰਤ ਵੀ ਹੈ। ਉਹ ਤੋਂ ਸਾਨੂੰ ਅੰਦਾਜ਼ਾ ਹੁੰਦਾ ਵੀ ਤੀਰ ਟਿਕਾਣੇ ਲੱਗ ਰਹੇ। ਹੁਣ ਪਤਾ ਨਹੀਂ 2-4 ਨੇ ਤਾਂ ਕਿੱਥੋਂ ਮੇਰਾ ਇਹ ਪਰਸਨਲ ਸੈੱਲਫੋਨ ਲੱਭ ਲਿਆ। ਉਹ ਤੇ ਚੰਗਾ ਉਹਨਾਂ ਨੇ ਜਿਹੜਾ ਹੈ ਉਹ ਆਪਣੀ ਔਕਾਤ ਦਿਖਾਈ ਹੋਈ ਹੈ ਨਹੀਂ। ਔਰ ਉਹਨਾਂ ਨੂੰ ਹੁਣ ਉਹੀ ਲੋਕ ਜਿਹੜੇ 20-25 ਸਾਲ ਸਾਨੂੰ ਇੰਡੀਅਨ ਏਜੰਸੀਆਂ ਨਾਲ ਜੋੜ ਕੇ ਜਿਹੜਾ ਉਹ ਭੰਡਦੇ ਰਹੇ, ਹੁਣ ਆਲ ਆਫ ਏ ਸਡਨ ਉਹਨਾਂ ਨੂੰ ਸੁਪਨਾ ਆਇਆ ਵੀ ਇਹ ਤਾਂ ਕੰਮ ਪਾਕਿਸਤਾਨ ਦਾ ਕਰ ਰਹੇ ਨੇ। ਇਹ ਤਾਂ ਪਾਕਿਸਤਾਨ ਦਾ ਜਿੰਨੀ ਇਹ ਸੇਵਾ ਕਰ ਰਹੇ ਨੇ ਉਹਨਾਂ ਦਾ ਕੋਈ ਪਾਕਿਸਤਾਨੀ ਨਹੀਂ ਕਹਿੰਦਾ ਜੀ। ਨਾ ਸਾਨੂੰ ਉਦੋਂ ਕੁਝ ਕਹਿਣ ਲੱਗਿਆ ਖੌਫ ਸੀ ਕਿ ਜਾਂ ਕੋਈ ਇਸ ਕਿਸਮ ਦਾ ਸੀ ਕਿ ਵੀ ਅਸੀਂ, ਸਾਨੂੰ ਤਾਂ ਇਹੀ ਰਿਹਾ ਕਿ ਵੀ ਜਿਹੜੀ ਗੱਲ ਠੀਕ ਹੈ ਉਹ ਠੀਕ ਹੈ, ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ। ਸੋ ਜ਼ਾਹਰ ਹੈ ਜੇ ਅੱਜ ਸਾਡੇ ਪਾਕਿਸਤਾਨੀ ਭਰਾਵਾਂ ਨੂੰ ਇਹ ਲੱਗਦਾ ਹੈ ਕਿ ਭਾਈ ਸਾਡੀ ਆਵਾਜ਼, ਸੱਚ ਦੀ ਆਵਾਜ਼ ਜਿਹੜੀ ਹੈ ਔਰ ਉਸ ਨਾਲ ਉਹ ਆਪਣੇ ਆਪ ਨੂੰ ਆਇਡੈਂਟੀਫਾਈ ਕਰਦੇ ਨੇ, ਅਸੀਂ ਵੈਲਕਮ ਕਰਦੇ ਹਾਂ। ਔਰ ਜੇ ਸਾਡੇ ਇਹਨਾਂ ਹਿੰਦੂ ਵੀਰਾਂ ਭੈਣਾਂ ਨੂੰ ਵੀ ਜਿਹੜੇ ਅੱਜ ਨਫ਼ਰਤ ਨਾਲ ਭਰੇ ਹੋਏ ਮੁਸਲਮਾਨਾਂ ਨਾਲ ਜਾਂ ਪਾਕਿਸਤਾਨ ਨਾਲ ਤਾਂ ਹੈ ਹੀ ਸੀ, ਤੇ ਜੇ ਅੱਜ ਇਹੀ ਸਾਂਝ ਜਿਹੜੀ ਸਿੱਖਾਂ ਜਾਂ ਮੁਸਲਮਾਨਾਂ ਦੀ ਬਣਦੀ, ਕਿੰਨੀ ਤਕਲੀਫ ਦਿੰਦੀ ਹੈ ਇਹਨਾਂ ਨੂੰ। ਔਰ ਮੈਂ ਕਈ ਵਾਰੀ ਸੋਚਦਾ ਵੀ ISI ਤਾਂ ਦੂਜਾ ਏਡਾ ਵੱਡਾ ਹਊਆ ਬਣਾਇਆ ਹੋਇਆ ਉਹਨਾਂ ਨੂੰ, ਇੰਨੇ ਹੀ ਸਿਆਣੇ ਹੁੰਦੇ ਹੋ ਜਾਂ ਇੰਨੇ ਹੀ ਉੱਥੇ ਕੁਛ ਹੋ ਜਾਏ ਜੇ ਉਹਨਾਂ ਨੇ ਕੀਤਾ, ਤੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ। ਔਰ ਸਿੱਖਾਂ ਦੀ ਮਦਦ ਦੇ ਉੱਤੇ ਆਈ ਹੁੰਦੀ ਪਾਕਿਸਤਾਨ ਦੀ ਪੋਲੀਟੀਕਲ ਬਿਊਰੋਕਰੇਸੀ ਔਰ ਪੋਲੀਟੀਕਲ ਸਿਸਟਮ, ਕਿਉਂਕਿ ਸਿੱਖਾਂ ਦਾ ਹੋਮਲੈਂਡ ਖਾਲਿਸਤਾਨ ਹੀ ਪਾਕਿਸਤਾਨ ਦੀ ਵੀ ਸੇਫਟੀ ਸਿਕਿਉਰਿਟੀ ਹੈ, ਇੱਕ ਬਫਰ ਸਟੇਟ ਉਹਦੇ ਵਿਚਕਾਰ 1000 ਸਾਲ ਦੀ ਉਹ ਸਾਈਕੋ ਹਿਸਟਰੀ ਨਹੀਂ ਨਿਕਲਣੀ ਹੈ ਦੋਨੋਂ ਪਾਸੋਂ। ਤੇ ਜੇ ਇੰਡੀਆ ਨੂੰ ਵੀ ਕੋਈ ਥਾਂ ਰੱਖ ਸਕਦੇ ਤੇ ਉਹ ਸਿੱਖ ਹੀ ਰੱਖ ਸਕਦੇ ਨੇ, ਔਰ ਉਸ ਨਾਲ ਜਿਹੜੀ ਹੈ ਪ੍ਰੋਸਪੈਰਿਟੀ ਵੀ ਉਸ ਖਿੱਤੇ ਦੇ ਵਿੱਚ ਹੋਏਗੀ। ਬੜਾ ਸਿੰਪਲ ਹੈ, ਇਹਦੇ 'ਚ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ ਹੈ। 2-4 ਫੈਕਟ ਹੀ ਜਿਹੜੇ ਨੇ ਇਸ ਗੱਲ ਨੂੰ ਸਾਬਤ ਕਰ ਦਿੰਦੇ ਨੇ ਕਿ ਅਲਟੀਮੇਟਲੀ ਉਸ ਖਿੱਤੇ ਦੇ ਵਿੱਚ ਪੀਸ ਔਰ ਸਟੇਬਿਲਿਟੀ ਇਹ ਖਾਲਿਸਤਾਨ ਨਾਲ ਹੀ ਹੋਏਗੀ। ਔਰ ਦੋਨੋਂ ਸਟੇਟਾਂ ਇੰਡੀਆ ਔਰ ਇਹ ਪਾਕਿਸਤਾਨ ਦਾ ਆਲਰੇਡੀ ਵਾਘਾ ਤੱਕ ਔਰ ਸੈਨੀ ਵਾਲਾ ਬਾਰਡਰ ਹੈ ਇੰਡੀਆ ਜਮਨਾ ਪਾਰ, ਇਹ ਆਪਸੀ ਜਿਹੜੀ ਹੈ ਉਹ ਖੁਸ਼ਹਾਲ ਔਰ ਸਟੇਬਲ ਹੋਣਗੇ। ਔਰ ਰਿਆਜ਼ ਖਾਨ ਜੀ ਨੇ ਲੰਡਨ ਤੋਂ ਲਿਖਿਆ, ਉਹਨਾਂ ਨੇ ਇਨ ਬਰੀਫ, ਔਰ ਮੈਨੂੰ ਵੈਸੇ ਕਈ ਵਾਰੀ ਇਹ ਵੀ ਲੱਗਦਾ ਵੀ ਬਹੁਤੇ ਸਾਡੇ ਆਪਣੇ ਸਕਾਲਰਸ ਨਾਲੋਂ ਵੀ ਜਿਹੜੇ ਇਹਨਾਂ ਦੇ ਸਕਾਲਰ ਨੇ ਪਾਕਿਸਤਾਨ ਦੇ, ਉਹਨਾਂ ਦੇ ਵਿੱਚ ਇੱਕ ਜ਼ਿਆਦਾ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਤਹਿ ਤੱਕ ਜਾਣ ਦੀ ਭਾਵਨਾ ਹੈ। ਸਾਡੇ ਤਾਂ ਐਵੇਂ ਉਪਰਲੇ ਪਰਲੇ ਆਪਣੀਆਂ ਗਲਤੀਆਂ ਕੱਢੀ ਜਾਣਗੇ। ਉਹਨਾਂ ਨੇ ਇੱਕ ਗੱਲ ਦੇ ਵਿੱਚ ਗੱਲ ਮੁਕਾ ਦਿੱਤੀ ਵੀ ਕੌਮ ਬੜੀ ਮਹਾਨ ਹੈ ਜੀ, ਨੇਸ਼ਨ ਦੇ ਸਾਰੇ ਟ੍ਰੇਟ ਮੌਜੂਦ ਨੇ, ਰੂਹਾਨੀਅਤ ਵੀ ਹੈ, ਸੂਰਬੀਰਤਾ ਵੀ ਹੈ ਔਰ ਸਾਰੀ ਫਾਰਵਰਡ ਲੁਕਿੰਗ ਨੇ। ਲੇਕਿਨ ਜੇ ਅੱਜ ਨੇਸ਼ਨ ਨਹੀਂ ਹੈ ਤਾਂ ਉਹਦਾ ਕਾਰਨ ਕਨਫਿਊਜ਼ਨ ਹੈ, ਭੰਬਲ ਭੂਸ ਹੈ।
47 ਦੇ ਦੌਰ 'ਚ ਵੀ ਇਹ ਨਹੀਂ ਹੈ ਵੀ ਕੋਈ ਸਿੱਖਾਂ 'ਚ ਕਿਸੇ ਚੀਜ਼ ਦੀ ਕਮੀ ਸੀ, ਭੰਬਲ ਭੂਸਾ ਸੀ ਲੀਡਰਸ਼ਿਪ 'ਚ। ਔਰ ਉਹਨਾਂ ਨੇ ਇਹ ਕ੍ਰੈਡਿਟ ਸਾਨੂੰ ਜਾਂ ਸਾਡੇ ਵਰਗੇ ਹੋਰਾਂ ਨੂੰ ਦਿੱਤਾ ਹੈ ਕਿ ਜਿਹਦੇ ਨਾਲ ਇਹ ਭੰਬਲ ਭੂਸਾ ਦੂਰ ਹੋ ਰਿਹਾ ਹੈ ਜਾਂ ਕੋਸ਼ਿਸ਼ ਹੈ ਲੋਕਾਂ ਤੱਕ ਸੱਚ ਪਹੁੰਚੇ। ਔਰ ਉਹਨਾਂ ਵੱਲੋਂ ਸਾਨੂੰ ਸਰ ਸੈਯਦ ਅਹਿਮਦ ਖਾਨ, ਜਿਹੜੇ ਕਿ ਬਹੁਤ ਵੱਡੇ, ਜਦੋਂ 1857 ਦੇ ਗਦਰ ਤੋਂ ਬਾਅਦ ਸਾਰਾ ਕੁਝ ਥੱਲੇ ਡਿੱਗਿਆ, ਮੁਸਲਮਾਨਾਂ 'ਚ ਇੱਕ ਮਾਯੂਸੀ ਆਈ ਕਿਉਂਕਿ ਮੁਗਲ ਐਮਪਾਇਰ ਲੰਬਾ ਵਕਤ ਰਿਹਾ ਸੀ, ਉਹਨਾਂ 'ਚ ਅੰਗਰੇਜ਼ਾਂ ਦਾ ਵੀ ਜ਼ੁਲਮ ਚੱਲ ਰਿਹਾ ਸੀ। ਪਰ ਸਰ ਸੈਯਦ ਅਹਿਮਦ ਖਾਨ ਨੇ ਬੜਾ ਸੋਚ ਸਮਝ ਕੇ ਇੱਕ ਐਜੂਕੇਸ਼ਨ ਨੂੰ ਆਧਾਰ ਬਣਾ ਕੇ ਮੁਸਲਮਾਨਾਂ ਦੇ ਵਿੱਚ ਇੱਕ ਅਵੇਅਰਨੈਸ ਪੈਦਾ ਕੀਤੀ ਔਰ ਉਹਦਾ ਹੀ ਨਤੀਜਾ ਸੀ। ਫਿਰ ਜਦੋਂ ਤੁਸੀਂ ਇੱਕ ਸਟੇਜ ਤੋਂ ਦੂਜੀ ਤੱਕ ਆਉਂਦੇ ਹੋ, ਇਹ ਉਹੀ ਪੀਰੀਅਡ ਹੈ ਜਦੋਂ ਕਿ ਇੱਧਰ ਸਾਡੀ ਸਿੰਘ ਸਭਾ ਲਹਿਰ ਨੇ, ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ, ਬੇਸ਼ੱਕ ਉਹ ਪ੍ਰੋ ਬ੍ਰਿਟਿਸ਼ ਸਨ, ਸਰ ਸੈਯਦ ਅਹਿਮਦ ਖਾਨ ਵੀ ਪ੍ਰੋ ਬ੍ਰਿਟਿਸ਼ ਸਨ, ਲੇਕਿਨ ਉਹਨਾਂ ਨੇ ਦੇਖ ਲਿਆ ਕਿ ਵੀ ਐਜੂਕੇਸ਼ਨ ਕੀ ਹੈ ਔਰ ਉਹਨਾਂ ਨੇ ਅਵੇਅਰਨੈਸ ਆਪਣੇ ਧਰਮ ਪ੍ਰਤੀ, ਦੁਨਿਆਵੀ ਜਿਹੜਾ ਇਲਮ ਹੈ, ਸੈਕੂਲਰ ਐਜੂਕੇਸ਼ਨ, ਉਸ ਨੂੰ ਅੱਗੇ ਤੋਰਿਆ। ਔਰ ਨਤੀਜੇ ਦੇ ਤੌਰ ਤੇ ਜਿਵੇਂ ਸਾਡੀ ਸਿੰਘ ਸਭਾ ਲਹਿਰ ਚੋਂ ਚੀਫ ਖਾਲਸਾ ਦੀਵਾਨ ਔਰ ਫਿਰ ਅਕਾਲੀ ਲਹਿਰ 1920 ਦੀ, ਜਿਸ ਨੂੰ ਦਫਨਾ ਦਿੱਤਾ ਹੈ ਬਾਦਲ ਐਂਡ ਕੰਪਨੀ ਨੇ। ਸੋ ਇਸੇ ਤਰ੍ਹਾਂ ਸਰ ਸੈਯਦ ਅਹਿਮਦ ਖਾਨ ਦਾ ਐਫਰਟ ਸੀ ਕਿ ਫਿਰ ਉਹਨਾਂ ਚੋਂ ਹੀ ਹੌਲੀ ਹੌਲੀ ਭਾਵੇਂ ਵਾਇਆ ਕਾਂਗਰਸ ਹੀ ਸਫ਼ਰ ਸ਼ੁਰੂ ਹੋਇਆ ਮੁਸਲਮਾਨਾਂ ਦਾ ਔਰ ਮੁਸਲਿਮ ਲੀਗ ਦੇ ਰੂਪ 'ਚ ਫਿਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਜਿਹੜਾ ਠੀਕ ਡਾਇਰੈਕਸ਼ਨ ਸਟੀਅਰਿੰਗ ਜਦੋਂ ਸੰਭਾਲਿਆ ਔਰ ਜਿਹੜਾ ਮੁਸਲਮਾਨਾਂ ਨੂੰ ਆਪਣਾ ਨੇਸ਼ਨ ਪਾਕਿਸਤਾਨ ਦਿਵਾਇਆ। ਇਹਨਾਂ ਦਾ ਰਿਆਜ਼ ਖਾਨ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।